ਨਿੰਮ ਦਾ ਦਰਖਤ ਜਿਹੜਾ ਹੈ ਨਾ ਕੌੜਾ ਹੁੰਦਾ ਹੈ, ਇਹ ਸਾਰਿਆਂ ਨੂੰ ਹੀ ਪਤਾ, ਲੇਕਿਨ ਉਹਨੂੰ ਲਾਉਣ ਵਾਲਾ ਕਦੀ ਵੀ ਕੌੜਾ ਨਹੀਂ ਹੋਇਆ। ਅਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੁਛ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਦਰਖਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕੌੜੇ, ਕਿਉਂਕਿ ਅਸੀਂ ਉਹਨਾਂ ਨੂੰ ਲਾਈਏ, ਉਹ ਵੱਡੇ ਹੋਣ, ਅਤੇ ਜਦੋਂ ਅਸੀਂ ਉਹਨਾਂ ਤੋਂ ਛਾਂ ਮੰਗੀਏ ਅਤੇ ਉਹ ਸਾਨੂੰ ਜਵਾਬ ਦੇ ਦੇਣ। ਪਰ ਯਾਦ ਰੱਖ, ਤੂੰ ਉਹਨੂੰ ਬਦਦੁਆ ਨਹੀਂ ਦੇਣੀ, ਉਹਦੀ ਬਰਬਾਦੀ ਦੀ ਬਦਦੁਆ ਨਹੀਂ ਦੇਣੀ ਤੂੰ ਉਹਨੂੰ, ਕਿਉਂਕਿ ਜਿਸ ਵੇਲੇ ਤੂੰ ਉਹ ਬੀਜ ਲਾਇਆ ਸੀ ਨਾ, ਉਹ ਤੂੰ ਉਸ ਟਾਈਮ ਬੜੇ ਪਿਆਰ ਅਤੇ ਮੁਹੱਬਤ ਨਾਲ ਲਾਇਆ ਸੀ, ਨਫ਼ਰਤ ਨਾਲ ਨਹੀਂ ਸੀ ਲਾਇਆ। ਨਿੱਕੇ ਹੁੰਦੇ ਸੀ ਨਾ ਅਤੇ ਸੋਚੀਦਾ ਸੀਗਾ ਵੀ ਵੱਡੇ ਬੜੇ ਤਗੜੇ ਅਤੇ ਮਜ਼ਬੂਤ ਹੁੰਦੇ ਨੇ, ਵੀ ਇਹਨਾਂ ਦੀਆਂ ਅੱਖਾਂ 'ਚੋਂ ਨਾ ਕਦੀ ਅੱਥਰੂ ਆਇਆ ਨਾ ਹੰਝੂ ਆਏ ਨੇ, ਵੀ ਇਹ ਚੰਗੇ ਦਲੇਰ ਨੇ। ਲੇਕਿਨ ਅੱਜ ਆਪ ਵੱਡੇ ਹੋਏ ਆ ਅਤੇ ਪਤਾ ਲੱਗਾ ਵੀ ਉਹ ਤਗੜੇ ਮਜ਼ਬੂਤ ਅਤੇ ਦਲੇਰ ਨਹੀਂ, ਉਹ ਸਿਰਫ ਉਦੋਂ ਮਜਬੂਰ ਹੁੰਦੇ ਸੀਗੇ ਵੀ ਕਿ ਇੱਕ ਵਾਰੀ ਹੱਸ ਕੇ ਖੇਡ ਕੇ ਵੇਲਾ ਟੱਪ ਜਾਵੇ। ਤੇਰੇ ਕੋਲ ਬੰਦਾ ਆ ਗਿਆ ਨਾ ਖਾਲੀ ਪੇਟ, ਤੂੰ ਉਹਨੂੰ ਮਛਲੀ ਮੁਫਤ ਦੀ ਚੱਕੀ ਆ, ਚੱਕ ਕੇ ਦੇ ਛੱਡੀ ਹੈ, ਉਹਦਾ ਇੱਕ ਦਿਨ ਵਾਸਤੇ ਪੇਟ ਭਰ ਗਿਆ। ਅਗਲੀ ਸੁਬਾਹ ਹੋਈ ਆ, ਉਹ ਫਿਰ ਤੇਰੇ ਕੋਲ ਆਇਆ, ਤੂੰ ਫਿਰ ਉਹਨੂੰ ਮੁਫਤ ਦੀ ਮਛਲੀ ਚੱਕੀ ਹੈ ਅਤੇ ਚੱਕ ਕੇ ਦੇ ਦਿੱਤੀ ਹੈ। ਜੇ ਤੈਨੂੰ ਉਹਦੇ ਨਾਲ ਇੰਨਾ ਹੀ ਪਿਆਰ ਹੈ ਨਾ, ਅਤੇ ਉਹਨੂੰ ਜਾਲ ਫੜਨਾ ਸਿਖਾ, ਉਹਨੂੰ ਤੂੰ ਦਰਿਆ ਦੇ ਵਿੱਚ ਵੜਨਾ ਸਿਖਾ, ਉਹ ਸਾਰੀ ਉਮਰ ਵਾਸਤੇ ਆਪਣੇ ਹੱਥ ਨਾਲ ਕਮਾਵੇ, ਸਾਰੀ ਉਮਰ ਤੇਰੇ, ਸਾਰੀ ਜ਼ਿੰਦਗੀ ਤੇਰੇ ਅੱਗੇ ਹੱਥ ਨਾ ਫੈਲਾਏ। ਤੂੰ ਉਹਨੂੰ ਡੇਲੀ ਨਿੱਤ ਮੁਫਤ ਦੀ ਮਛਲੀ ਦੇ ਕੇ ਅਤੇ ਮੰਗਤਾ ਬਣਾ ਰਿਹਾ ਹੈ। ਅਸੀਂ ਸੱਪ ਪਾਲ ਵੀ ਲੈਂਦੇ ਹਾਂ, ਅਸੀਂ ਦੁਸ਼ਮਣ ਨੂੰ ਗਲੇ ਲਾ ਵੀ ਲੈਂਦੇ ਹਾਂ, ਪਰ ਇਸ ਗਲਤ ਫਹਿਮੀ ਵਿੱਚ ਨਾ ਰਹੀਂ ਕਿ ਜਿਹੜਾ ਜ਼ਹਿਰ ਪਾਉਣਾ ਜਾਣਦਾ ਏ, ਪਾਲਣਾ ਜਾਣਦਾ ਏ, ਉਹ ਜ਼ਹਿਰ ਨੂੰ ਚੰਗੀ ਤਰ੍ਹਾਂ ਕੱਢਣਾ ਵੀ ਜਾਣਦਾ ਹੈ।